अस्सलामुअलैकुम सत श्री अकाल। तुसी देख रहे हो PPTV और मैं हाँ इरफान समोर। असी आज गुरुद्वारा करतारपुर साहब इत्थे आए हाँ और लोगों नाल गलबात कर रहे हैं। मेरे नाल एक सरदार जी मौजूद ने, इन्हां नाल गलबात करने आ, इन्हां दे विचार तुहाडे नाल साझे करने आ। सत श्री अकाल सरदार जी। सत श्री अकाल जी, सलाम और वाहिगुरू जी का खालसा वाहिगुरू जी की फतेह जी। की नाम है अपना जी? मैं जसवीर सिंह बोपरा जी, टोरंटो कनेडा तो इत्थे आया अच्छा, कनेडा तो आए हो जी। बिल्कुल जी। ते इंडिया वालों होंदे आए हो या पाकिस्तान आए हो डायरेक्ट? मैं डायरैक्ट पाकिस्तान आया जी और क्योंकि समय की मसरूफीयत कारोबारां दे करके ते मैं इत्थे आया तो इत्थों ही सीधा वापस टोरंटो कनेडा चल जाना जी। अच्छा, तो अपना इत्थे तुसी आए ਜਿਹੜੇ ਹੋਏ ਨੇ ਸੈਲੀਬ੍ਰੇਸ਼ਨਸ ਹੋਈਆਂ ਨੇ ਗੁਰਪੁਰਬ ਦੀਆਂ, ਉਹ ਅਟੈਂਡ ਕੀਤੀਆਂ? ਬਿਲਕੁਲ ਜੀ। ਮੈਂ ਸਮੁੱਚੀ ਮਨੁੱਖਤਾ ਨੂੰ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਵਾਂ। ਔਰ ਇੱਥੇ ਪਾਕਿਸਤਾਨ ਦੇ ਵਿੱਚ ਮੈਨੂੰ ਨਨਕਾਣਾ ਸਾਹਿਬ ਔਰ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਬਹੁਤ ਸਾਰਾ ਪਿਆਰ ਖਲੂਸ ਔਰ ਬਹੁਤ ਪਿਆਰ ਸ਼ਰਧਾ ਭਾਵਨਾ ਦੇ ਨਾਲ ਇਹ ਮਨਾਇਆ ਜਾ ਰਿਹਾ ਵਾ ਗੁਰੂ ਨਾਨਕ ਪਾਤਸ਼ਾਹ ਦਾ। ਔਰ ਅੱਜ ਇੱਥੇ ਸਿੱਖ ਸੰਗਤਾਂ ਜਿਹੜੀਆਂ ਪੰਜਾਬ ਤੋਂ ਆਈਆਂ ਹਨ ਉਹ ਵੀ ਇੱਥੇ ਆ ਰਹੀਆਂ ਹਨ ਅਤੇ ਮੈਂ ਵੀ ਇੱਥੇ ਕਰਤਾਰਪੁਰ ਸਾਹਿਬ ਵਿਖੇ, ਕਿਉਂਕਿ ਗੁਰੂ ਸਾਹਿਬ ਜੀ ਨੇ ਇਸ ਦੇ ਬਾਬਤ ਇੱਕ ਬਹੁਤ ਪਿਆਰਾ ਸ਼ਬਦ ਹੈ, ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ। ਸੋ ਕਰਤਾਰਪੁਰ ਦੇ ਵਿੱਚ ਉਹ ਪ੍ਰਮਾਤਮਾ ਖੁਦ ਵਸਦਾ ਹੈ ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ 18 ਸਾਲ ਆਪ ਖੁਦ ਹੱਥੀਂ ਕਿਰਤ ਕੀਤੀ, ਨਾਮ ਜਪਿਆ, ਵੰਡ ਕੇ ਛਕਿਆ ਔਰ ਲੋਕਾਂ ਨੂੰ ਉਸ ਰੱਬ ਦੇ ਨਾਲ ਜੁੜਨ ਦਾ ਜਿਹੜਾ ਹੈ ਹੋਕਾ ਦਿੱਤਾ ਜੀ। ਤੇ ਇੱਥੇ ਪਹਿਲੀ ਵਾਰ ਆਉਣ ਹੋਇਆ ਜਾਂ ਆਉਂਦੇ ਰਹਿੰਦੇ, ਕਿੰਨੀ ਵਾਰੀ ਆਏ? ਮੈਂ ਜੀ ਜਦੋਂ ਪੁਰਾਤਨ ਇਮਾਰਤ ਸੀ 2010 ਤੋਂ ਇੱਥੇ ਆ ਰਿਹਾ ਵਾਂ ਔਰ ਤਕਰੀਬਨ ਸਾਲ ਦੇ ਵਿੱਚ ਕਈ ਵਾਰ 2 ਚੱਕਰ ਵੀ ਲੱਗ ਜਾਂਦੇ ਆ। ਅਤੇ ਮੈਂ ਕੈਨੇਡਾ ਤੋਂ ਜਿਹੜਾ ਹੈ ਜਥਾ ਲੈ ਕੇ ਆਉਣਾ। ਸਾਡੇ ਜਥੇ ਦੇ ਵਿੱਚ ਤਕਰੀਬਨ 350-400 ਸੰਗਤ ਹੁੰਦੀ ਆ। ਸੋ ਇਸ ਵਾਰ ਮੈਂ ਇਕੱਲਾ ਹੀ ਦਰਸ਼ਨ ਕਰਨ ਆਇਆ ਵਾਂ, ਕਿਉਂਕਿ ਕਰੋਨਾ ਦੀ ਵਜ੍ਹਾ ਕਰਕੇ ਬਹੁਤ ਸਾਰੀਆਂ ਸੰਗਤਾਂ ਆਉਣਾ ਚਾਹੁੰਦੀਆਂ ਸਨ ਪਰ ਇੱਥੋਂ ਦਾ ਮਾਹੌਲ ਜਿਹੜਾ ਹੈ ਮੀਡੀਆ ਵੱਲੋਂ ਕੋਈ ਵਧੀਆ ਨਹੀਂ ਸੀ ਦਰਸਾਇਆ ਜਾ ਰਿਹਾ, ਅਤੇ ਮੈਂ ਖੁਦ ਦੇਖਣ ਆਇਆ ਕਿ ਕੀ ਆ। ਪਰ ਇੱਥੇ ਆ ਕੇ ਮਹਿਸੂਸ ਹੀ ਨਹੀਂ ਹੋਇਆ, ਇੱਥੇ ਆ ਕੇ ਪਤਾ ਨਹੀਂ ਚੱਲਿਆ ਕਿ ਇੱਥੇ ਕੋਈ ਕਰੋਨਾ ਨਾਂ ਦੀ ਕੋਈ ਚੀਜ਼ ਹੈ ਜਾਂ ਕੋਈ ਆ ਜਿਹੜਾ ਡੇਂਗੂ ਦਾ ਰੌਲਾ ਪੈ ਰਿਹਾ ਸੀ ਉਹ ਕੋਈ ਚੀਜ਼ ਹੈ ਇੱਥੇ। ਪਰ ਇੱਥੇ ਬਿਲਕੁਲ ਉਸ ਤਰ੍ਹਾਂ ਕਦੇ ਮੈਂ ਕਿਸੇ ਦੇ ਮਾਸਕ ਨਹੀਂ ਲੱਗਾ ਦੇਖਿਆ ਜਾਂ ਕੋਈ ਹੋਰ। ਆਪਣੀ ਸੇਫਟੀ ਦੇ ਲਈ ਜ਼ਰੂਰ ਕਈ ਵਾਰ ਬਾਹਰ ਲਾ ਲਈਦਾ ਹੈ ਪਰ ਪਾਕਿਸਤਾਨੀ ਵੀਰ ਭੈਣਾਂ ਦੇ ਵਿੱਚ ਮੈਂ ਕਿਤੇ ਨਹੀਂ ਲੱਗਾ ਦੇਖਿਆ ਮਾਸਕ ਵਗੈਰਾ। ਅੱਛਾ, ਕਿੰਨੇ ਦਿਨ ਇੱਥੇ ਹੋ ਗਏ ਆ ਤੇ ਅਜੇ ਹੋਰ ਕਿੰਨੇ ਦਿਨ ਦਾ ਪਲਾਨ ਹੈ? ਵੀਰ ਜੀ ਮੈਨੂੰ ਤਕਰੀਬਨ 2 ਹਫ਼ਤੇ ਹੋ ਗਿਆ ਜੀ ਔਰ ਮੈਂ ਅੱਜ ਮੇਰਾ ਲਾਸਟ ਡੇ ਆ, ਆਖਰੀ ਦਿਨ ਆ ਇਹ ਪਾਕਿਸਤਾਨ ਦੇ ਜਿਹੜੀ ਯਾਤਰਾ ਦਾ ਔਰ ਕੱਲ੍ਹ ਸੁਬਾਹ ਮੇਰੀ ਫਲਾਈਟ ਆ। ਸੋ ਮੈਂ ਗੁਰੂ ਸਾਹਿਬ ਦੇ ਸਿਰਫ ਧੰਨਵਾਦ ਕਰਨ ਆਇਆ। ਅੱਛਾ, ਤੁਸੀਂ ਗੱਲ ਕੀਤੀ 2010 ਤੋਂ ਤੁਸੀਂ ਆ ਰਹੇ ਹੋ ਤੇ 2010 ਤੋਂ ਹੀ ਕੈਨੇਡਾ ਤੋਂ ਹੀ ਆ ਰਹੇ ਹੋ ਜਾਂ ਇੰਡੀਆ ਤੋਂ ਵੀ ਆਉਣਾ ਹੋਇਆ? ਬਿਲਕੁਲ ਇੰਡੀਆ ਤੋਂ ਵੀ ਆਉਂਦੇ ਰਹੇ ਹਾਂ ਜੀ। ਸੋ ਪੰਜਾਬ ਤੋਂ ਸਾਡੀਆਂ ਬਹੁਤ ਸਾਰੀਆਂ ਸੰਗਤਾਂ ਉਹ ਕੈਨੇਡਾ ਅਮਰੀਕਾ ਤੋਂ ਦੁਨੀਆ ਭਰ ਤੋਂ ਆਉਂਦੀਆਂ ਵਾ। ਸੋ ਉਹ ਵਾਇਆ ਪੰਜਾਬ ਆਉਣਾ ਚਾਹੁੰਦੀਆਂ, ਇੱਥੇ 6-6 ਮਹੀਨੇ ਰਹਿੰਦੀਆਂ ਵਾ। ਸੋ ਇੱਧਰ ਦੀ ਵੀ ਆਈਦਾ ਵਾ, ਉੱਧਰ ਦੀ ਵੀ ਆਈਦਾ ਵਾ। ਅੱਛਾ, ਚਲੋ ਤੁਸੀਂ ਇਹ ਗੱਲ ਬੜੀ ਅੱਛੀ ਗੱਲ ਕਰ ਦਿੱਤੀ ਕਿ ਤੁਸੀਂ ਇੰਡੀਆ ਤੋਂ ਵੀ ਆਏ ਹੋ, ਫਿਰ ਟੋਰੰਟੋ ਗਏ ਹੋ, ਕੈਨੇਡਾ ਤੋਂ ਵੀ ਤੁਸੀਂ ਆਏ ਹੋ। ਤੇ ਜਿਹੜੀ ਚੜ੍ਹਦੇ ਪੰਜਾਬ ਦੀ ਯੂਥ ਹੈ ਉਹਦੇ 'ਚ ਇੱਕ ਬੜਾ ਕਨਫਿਊਜ਼ਨ ਆ, ਕਹਿੰਦੇ ਆ ਕਿ ਜੀ ਪਾਕਿਸਤਾਨ ਇੱਕ ਦਫਾ ਚਲੇ ਜਾਈਏ ਤੇ ਪਾਸਪੋਰਟ ਤੇ ਸਟੈਂਪ ਲੱਗ ਜਾਂਦਾ ਵਾ ਤੇ ਫਿਰ ਤੁਸੀਂ ਜਾ ਨਹੀਂ ਸਕਦੇ ਕਿਸੇ ਹੋਰ ਕੰਟਰੀ 'ਚ। ਤੁਸੀਂ ਦੱਸ ਰਹੇ ਹੋ ਕਿ ਤੁਸੀਂ ਇੰਡੀਆ ਤੋਂ ਵੀ ਆਏ ਹੋ, ਇੰਡੀਆ ਤੋਂ ਜਦੋਂ ਆਏ ਹੋ ਤੇ ਫਿਰ ਤੁਹਾਡੇ ਤੇ ਵੀ ਕੋਈ ਸਟੈਂਪ ਲੱਗਾ ਹੋਏ, ਕੋਈ ਤੁਹਾਡਾ ਪਾਸਪੋਰਟ ਸਕੈਨ ਹੋਇਆ ਹੋਏ ਤੇ ਫਿਰ ਤੁਸੀਂ ਦੂਜੇ ਕੰਟਰੀ ਗਏ। ਕਿੱਦਾਂ ਦਾ ਐਕਸਪੀਰੀਅੰਸ, ਕਿੰਨਾ ਇਹਦੇ 'ਚ ਸੱਚ ਆ ਕਿੰਨਾ ਝੂਠ ਆ, ਉਹ ਜ਼ਰਾ ਦੱਸੋ ਚੜ੍ਹਦੇ ਪੰਜਾਬ ਦੇ ਨੌਜਵਾਨਾਂ ਨੂੰ। ਬਿਲਕੁਲ ਜੀ, ਇਹ ਜਿਹੜਾ ਨਾ ਰੂਮਰ ਆ ਇਹ ਬਹੁਤ ਸਾਰਾ ਇੰਡੀਅਨ ਮੀਡੀਆ ਜਿਹੜਾ ਜਿਹਨੂੰ ਆਪਾਂ ਗੋਦੀ ਮੀਡੀਆ ਕਹਿ ਦਿੰਦੇ ਆ ਜਾਂ ਜਿਹੜਾ ਐਂਟੀ ਪਾਕਿਸਤਾਨ ਮੀਡੀਆ ਹੈ ਉਹ ਜਿਹੜਾ ਹੈਗਾ ਦੁਨੀਆ ਭਰ ਦੇ ਵਿੱਚ ਇਹ ਖਬਰ ਜਿਹੜੀ ਹੈ ਆਮ ਹੀ ਨਸ਼ਰ ਕਰਦਾ ਰਹਿੰਦਾ ਕਿ ਜੇ ਤੁਸੀਂ ਪਾਕਿਸਤਾਨ ਚਲੇ ਗਏ ਤੁਹਾਨੂੰ ਕੈਨੇਡਾ ਅਮਰੀਕਾ ਨਹੀਂ ਮਿਲ ਦੇਣਾ। ਕੈਨੇਡਾ ਦੇ ਵਿੱਚ ਵੀ ਇਹ ਅਫਵਾਹ ਫੈਲਾਈ ਜਾਂਦੀ ਆ ਕਿ ਜੇ ਤੁਸੀਂ ਪਾਕਿਸਤਾਨ ਚਲੇ ਗਏ ਤਾਂ ਤੁਹਾਨੂੰ ਅਮਰੀਕਾ ਦਾ ਬਾਰਡਰ ਨਹੀਂ ਕ੍ਰਾਸ ਕਰਨ ਦਿੱਤਾ ਜਾਣਾ। ਸੋ ਜਿਹੜੇ ਸਾਡੇ ਵੀਰ ਟਰੱਕ ਚਲਾਉਂਦੇ ਆ ਜਾਂ ਕੋਈ ਹੋਰ ਜੋਬਾਂ ਕਰਦੇ ਅਮਰੀਕਾ ਦੇ ਵਿੱਚ, ਸੋ ਇਹ ਬਿਲਕੁਲ ਅਫਵਾਹ ਵਾ। ਮੈਂ ਤਕਰੀਬਨ 24-25 ਚੱਕਰ ਲੱਗ ਚੁੱਕੇ ਇੱਥੇ ਔਰ ਕਦੇ ਐਸੀ ਕੋਈ ਪ੍ਰੋਬਲਮ ਨਹੀਂ, ਕਦੇ ਅਮਰੀਕਾ ਨੇ ਨਹੀਂ ਪੁੱਛਿਆ, ਕਦੇ ਇਹਨਾਂ ਨੇ ਨਹੀਂ ਪੁੱਛਿਆ। ਸੋ ਬਿਲਕੁਲ ਜ਼ਰੂਰ ਆਉਣਾ ਚਾਹੀਦਾ ਸਾਡਾ ਇੱਥੇ ਮੱਕਾ ਮਦੀਨਾ ਜੀ। ਔਰ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਕਿ ਸਾਨੂੰ ਇਸ ਸਥਾਨਾਂ 'ਤੇ ਆਉਣ ਤੋਂ ਰੋਕ ਸਕੇ, ਕਿਉਂਕਿ ਅਸੀਂ ਹਰ ਵੇਲੇ ਅਰਦਾਸ ਕਰਦੇ ਹਾਂ ਕਿ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ, ਅਤੇ ਜੇ ਸਾਨੂੰ ਖੁੱਲ੍ਹੇ ਦਰਸ਼ਨਾਂ ਦਾ ਮੌਕਾ ਮਿਲਿਆ ਤਾਂ ਸਾਨੂੰ ਜ਼ਰੂਰ ਆਉਣਾ ਚਾਹੀਦਾ। ਕਿਉਂਕਿ ਇਹ ਜਿਹੜਾ ਨਾ ਦਾਣਾ ਪਾਣੀ ਆ ਉਹ ਕਹਿੰਦੇ ਜੀ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜੇ ਤੁਹਾਡਾ ਕੈਨੇਡਾ ਅਮਰੀਕਾ ਦਾ ਤੁਹਾਡੀ ਕਿਸਮਤ 'ਚ ਲਿਖਿਆ ਨਾ ਤਾਂ ਉਹ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਹੋ ਸਕਦਾ ਜੇ ਤੁਹਾਡੇ ਲੇਖਾਂ ਦੇ ਵਿੱਚ ਨਹੀਂ ਕੈਨੇਡਾ ਅਮਰੀਕਾ ਜਾਣਾ ਲਿਖਿਆ ਤਾਂ ਤੁਸੀਂ ਇਸ ਦਰ ਦੇ ਉੱਤੇ ਆਓਗੇ ਤਾਂ ਗੁਰੂ ਨਾਨਕ ਪਾਤਸ਼ਾਹ ਜ਼ਰੂਰ ਲਿਖ ਦੇਣਗੇ। ਇਹ ਮੈਂ ਦੁਨੀਆ ਭਰ ਦੀ ਵਸਦੀ ਸੰਗਤ ਨੂੰ ਕਹਿਣਾ ਕਿ ਇੱਥੇ ਜ਼ਰੂਰ ਆਓ, ਘਬਰਾਓ ਨਾ, ਕਿਉਂਕਿ ਉਸ ਮਾਲਕ ਦੇ ਹੱਥ ਆ ਸਾਰਾ ਕੁਛ। ਉਹਨੇ ਕਿੱਥੇ ਕਿੱਥੇ ਤੁਹਾਡਾ ਜਿਹੜਾ ਰਿਜ਼ਕ ਆ ਖਿਲਾਰਿਆ ਅਤੇ ਉਹ ਤੁਹਾਨੂੰ ਚੁੱਕਣਾ ਹੀ ਪੈਣਾ।
ਉਹ ਘਬਰਾਉਣ ਦੀ ਲੋੜ ਨਹੀਂ ਬਿਲਕੁਲ। ਅੱਛਾ, ਤੇ ਤੁਸੀਂ ਨਾਲ ਇਹ ਵੀ ਦੱਸ ਦਿਓ ਕਿ ਜਦੋਂ ਤੁਸੀਂ ਇੰਡੀਆ ਤੋਂ ਇੱਥੇ ਆਏ ਸੀ, ਉਸ ਤੋਂ ਬਾਅਦ ਤੁਹਾਡੇ ਇੰਡੀਆ ਤੋਂ ਕੈਨੇਡਾ ਕਿੰਨੇ ਕੁ ਚੱਕਰ ਲੱਗ ਚੁੱਕੇ ਨੇ? ਕੈਨੇਡਾ ਤਾਂ ਬਹੁਤ ਸਾਰੇ ਚੱਕਰ ਜੀ, ਮੈਂ ਕੈਨੇਡਾ ਦਾ ਸਿਟੀਜ਼ਨ ਹਾਂ, ਕੈਨੇਡਾ ਦਾ ਵਸਨੀਕ ਹਾਂ, ਪਿਛਲੇ 30 ਸਾਲ ਤੋਂ ਕੈਨੇਡਾ ਰਹਿ ਰਿਹਾ ਹਾਂ। ਸੋ ਮੈਨੂੰ ਕੋਈ ਪ੍ਰੋਬਲਮ ਨਹੀਂ ਔਰ ਨਾ ਮੈਨੂੰ ਕੋਈ ਰੋਕ ਹੀ ਸਕਦੀ ਹੈ ਸਰਕਾਰ, ਕਿਉਂਕਿ ਮੈਂ ਐਜ ਏ ਕੈਨੇਡੀਅਨ ਸਿਟੀਜ਼ਨ ਹਾਂ ਤੇ ਮੇਰੇ ਉੱਤੇ ਕੋਈ ਪਾਬੰਦੀ ਨਹੀਂ ਹੁੰਦੀ। ਅੱਛਾ, ਫਾਈਨਲੀ ਭਾਜੀ ਦੱਸ ਦਿਓ ਉੱਥੇ ਕੈਨੇਡਾ 'ਚ ਕਰਦੇ ਕੀ ਆਪ ਜੀ? ਮੈਂ ਜੀ ਆਪਣਾ ਕਾਰੋਬਾਰ ਆ, ਮੇਰੀ ਟਰੈਵਲ ਏਜੰਸੀ ਆ, ਮੈਂ ਟੂਰਿਜ਼ਮ ਦਾ ਕੰਮ ਕਰਦਾ ਵਾਂ, ਰਿਲੀਜੀਅਸ ਟੂਰਿਜ਼ਮ ਦੇ ਉੱਤੇ। ਔਰ ਪਿਛਲੇ 2010-11 ਤੋਂ ਮੈਂ ਇੱਥੇ ਸੰਗਤਾਂ ਲੈ ਕੇ ਆਉਣਾ। ਨਾਲ ਦੀ ਨਾਲ ਅਸੀਂ ਜਿਹੜੀ ਅੱਗੇ ਕਲਮ ਫਾਊਂਡੇਸ਼ਨ ਇੱਥੇ ਲਿਖਾਰੀਆਂ ਨੂੰ ਪ੍ਰਮੋਟ ਕਰਨ ਦੇ ਲਈ ਜਿਹੜੇ ਸਾਹਿਤਕ ਲੋਕ ਆ ਉਹਨਾਂ ਨੂੰ, ਔਰ ਵਰਲਡ ਪੰਜਾਬੀ ਕਾਨਫਰੰਸ ਕਰਾ ਰਹੇ ਹਾਂ। 6 ਕਾਨਫਰੰਸਾਂ ਅਸੀਂ ਕਰਾ ਚੁੱਕੇ ਹਾਂ ਔਰ 7ਵੀਂ ਕਾਨਫਰੰਸ ਜਿਹੜੀ 2022 ਦੇ ਵਿੱਚ ਜਿਹੜੀ ਹੈ ਕਿ ਜੂਨ ਮਹੀਨੇ ਦੇ ਵਿੱਚ ਹੋਣ ਜਾ ਰਹੀ ਹੈ। ਸੋ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੇ ਧਰਮ ਦੇ ਨਾਲ ਵੀ ਜੁੜੇ ਆ, ਔਰ ਪੰਜਾਬੀ ਮਾਂ ਬੋਲੀ ਜਿਹੜੀ ਸਾਡੀ ਆਪਣੀ ਬੋਲੀ ਆ, ਸਾਡੇ ਬਹੁਤ ਸਾਰੇ ਮੁਸਲਮਾਨ ਵੀਰਾਂ ਦੇ ਵਿੱਚ ਜਾਂ ਹੋਰ ਜਿਹੜੇ ਮਜ਼ਹਬ ਆ ਉਹਨਾਂ ਦੇ ਵਿੱਚ ਇਹ ਫੈਲਾਇਆ ਜਾਂਦਾ ਕਿ ਜਿਹੜੀ ਪੰਜਾਬੀ ਮਾਂ ਬੋਲੀ ਹੈ ਸਿਰਫ ਸਿੱਖਾਂ ਦੀ ਆ। ਇਹ ਪੰਜਾਬ ਦੇ ਵਸਨੀਕਾਂ ਦੀ ਬੋਲੀ ਆ, ਔਰ ਜਿਹੜਾ ਵੀ ਪੰਜਾਬ ਦਾ ਜੰਮਿਆ ਵਾ ਉਸ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਆਪਣੀ ਮਾਂ ਬੋਲੀ ਨਾਲ ਜੁੜੋ। ਚਾਚੀਆਂ, ਮਾਸੀਆਂ, ਤਾਈਆਂ ਸਾਡੀਆਂ ਬਹੁਤ ਸਾਰੀਆਂ ਹਨ, ਉਹਨਾਂ ਦਾ ਵੀ ਪਿਆਰ ਕਰਨਾ ਚਾਹੀਦਾ। ਪੰਜਾਬੀ ਦੇ ਨਾਲ ਨਾਲ ਹਿੰਦੀ, ਗੁਰਮੁਖੀ, ਦੂਜਾ ਉਰਦੂ ਸਿੱਖੋ, ਤੁਸੀਂ ਅੰਗਰੇਜ਼ੀ ਸਿੱਖੋ, ਫਾਰਸੀ ਭਾਸ਼ਾ ਸਿੱਖੋ, ਬਹੁਤ ਸਾਰਾ ਜਿਹੜੀਆਂ ਦੁਨੀਆ ਦੀਆਂ ਭਾਸ਼ਾਵਾਂ ਹਨ ਸਿੱਖੋ। ਪਰ ਪੰਜਾਬੀ ਮਾਂ ਬੋਲੀ ਜਿਹੜੀ ਹੈਗੀ ਆ, ਜਿਹੜੀ ਸਾਨੂੰ ਬਚਪਨ ਦੇ ਵਿੱਚ ਮਾਂ ਦੇ ਬੋਲਾਂ ਤੋਂ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਸੁਣੀ ਆ ਕੰਨਾਂ ਦੇ ਵਿੱਚ, ਉਸ ਨੂੰ ਜ਼ਰੂਰ ਅਪਣਾਓ, ਉਸ ਨੂੰ ਨਾ ਭੁੱਲੋ ਤੁਸੀਂ। ਬਿਲਕੁਲ ਜੀ, ਜਿਹੜਾ ਆਪਣੀ ਮਾਂ ਬੋਲੀ ਭੁੱਲ ਜਾਂਦਾ ਸਭ ਕੁਝ ਹੀ ਭੁੱਲ ਜਾਂਦਾ ਹੈ। ਸਰਦਾਰ ਜੀ, ਤੁਹਾਡੇ ਨਾਲ ਗੱਲਬਾਤ ਕੀਤੀ ਸਾਨੂੰ ਬਹੁਤ ਚੰਗਾ ਲੱਗਾ। ਜਿਹੜਾ ਚੜ੍ਹਦੇ ਪੰਜਾਬ ਦੀ ਯੂਥ ਨੂੰ ਇੱਕ ਕਨਫਿਊਜ਼ਨ ਸੀ, ਜਿਹੜਾ ਉੱਥੇ ਰੂਮਰ ਫੈਲਾਇਆ ਜਾਂਦਾ ਹੈ, ਔਰ ਉਹਦਾ ਇੱਕ ਜ਼ਿੰਦਾ ਸਬੂਤ ਮੇਰੇ ਸਾਹਮਣੇ ਖਲੋਤਾ ਵਾ। ਜਿਹੜੇ ਇੰਡੀਆ ਤੋਂ ਪਾਕਿਸਤਾਨ ਆਏ, ਫਿਰ ਇੰਡੀਆ ਤੋਂ ਕੈਨੇਡਾ ਗਏ, ਕਈ ਵਾਰ ਗਏ, ਕਹਿ ਰਹੇ ਨੇ ਮੈਂ ਪੂਰੀ ਦੁਨੀਆ ਘੁੰਮ ਸਕਣਾ, ਔਰ ਇੱਕ ਇਹ ਕਹਿ ਲਓ ਕਿ ਇੱਕ ਸ਼ਊਰ ਰੱਖਣ ਵਾਲੇ ਇਨਸਾਨ ਨੇ, ਔਰ ਇਹਨਾਂ ਨੇ ਪ੍ਰੈਕਟੀਕਲੀ ਇਹ ਚੀਜ਼ ਕਰਕੇ ਦੇਖੀ ਹੈ। ਲਿਹਾਜ਼ਾ ਉਮੀਦ ਹੈ ਇਹ ਜਿਹੜਾ ਕਨਫਿਊਜ਼ਨ ਤੁਹਾਡਾ ਇਹ ਕਲੀਅਰ ਹੋ ਗਿਆ ਹੋਵੇਗਾ। ਮੈਨੂੰ ਇਜਾਜ਼ਤ ਦਿਓ, ਰੱਬ ਰੱਖ।